ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट टीम को ते मैं टीवी 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। थैंक यू। ਹਾਂ ਡਾਕਟਰ ਸਾਹਿਬ, ਅੱਜ 16 ਜੁਲਾਈ 2013 ਪਹਿਲੀ ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਹੁਸ਼ਿਆਰਪੁਰ ਪੰਜਾਬ ਤੋਂ ਵੀਰ ਅਮਰਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਸੱਚੋ ਸੱਚ ਦੀ ਸਮੂਹ ਟੀਮ ਨੂੰ ਫਤਿਹ। ਡਾਕਟਰ ਸਾਹਿਬ, ਮੇਰਾ ਸਵਾਲ ਇਹ ਹੈ ਕਿ ਸਿੱਖ ਪ੍ਰਚਾਰਕ ਭਾਰਤ ਵਿੱਚ ਪ੍ਰਚਾਰ ਕਰਦੇ ਇੰਜ ਲੱਗਦੇ ਹਨ ਜਿਵੇਂ ਕਿ ਉਹਨਾਂ ਨੇ ਹਿੰਦੂ ਹਕੂਮਤ ਦੀ ਗੁਲਾਮੀ ਕਬੂਲ ਕਰ ਲਈ ਹੋਵੇ, ਪਰ ਜਦੋਂ ਇਹ ਹੀ ਪ੍ਰਚਾਰਕ ਸਮੁੰਦਰੋਂ ਪਾਰ ਵਿਦੇਸ਼ਾਂ ਵਿੱਚ ਜਾਂਦੇ ਨੇ ਤਾਂ ਖਿਆਲ ਆਜ਼ਾਦ ਹੋ ਜਾਂਦੇ ਨੇ। ਉਂਗਲਾਂ ਤੇ ਗਿਣੇ ਜਾਣ ਵਾਲੇ ਹੀ ਪ੍ਰਚਾਰਕ ਹਨ ਜੋ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਭਾਰਤ ਵਿੱਚ ਰਹਿ ਕੇ ਕਰਦੇ ਹਨ। ਜਿਹੜੇ ਪ੍ਰਚਾਰਕ ਡਰ ਕੇ ਇੱਕ ਸੀਮਾ ਵਿੱਚ ਰਹਿ ਕੇ ਪ੍ਰਚਾਰ ਕਰਦੇ ਹਨ ਉਹ ਤਾਂ ਸਿੱਖ ਧਰਮ ਦੇ ਪਹਿਲੇ ਅਸੂਲ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ ਤੋਂ ਖੁਦ ਮੁਨਕਰ ਹਨ। ਉਹਨਾਂ ਨੇ ਕਿਸੇ ਨੂੰ ਸਹੀ ਰਾਹ ਕੀ ਦਿਖਾਉਣਾ ਹੈ। ਮੇਰਾ ਮੰਨਣਾ ਇਹ ਹੈ ਕਿ ਜਿਸ ਤਰ੍ਹਾਂ ਦਾ ਪ੍ਰਚਾਰ ਬਾਹਰ ਹੁੰਦਾ ਹੈ, ਜੇ ਪੰਜਾਬ ਵਿੱਚ ਵੀ ਉਹੋ ਜਿਹਾ ਪ੍ਰਚਾਰ ਹੋਵੇ ਤਾਂ ਸਿੱਖ ਰਾਜ ਨੂੰ ਫਿਰ ਤੋਂ ਕਾਇਮ ਕਰਨ ਲਈ ਬਹੁਤੀ ਇੰਤਜ਼ਾਰ ਨਹੀਂ ਕਰਨੀ ਪਵੇਗੀ। ਇਸ ਸੰਬੰਧੀ ਆਪਣੇ ਵਿਚਾਰ ਜ਼ਰੂਰ ਦੱਸਣਾ। ਜਵਾਬ ਦੀ ਉਡੀਕ ਵਿੱਚ ਪੰਥ ਦਾ ਨਿਮਾਣਾ ਜਿਹਾ ਸੇਵਕ ਸਿੱਖ ਪੰਥ ਦੀ ਆਜ਼ਾਦੀ ਦਾ ਸੁਪਨਾ ਲਈ ਬੈਠਾ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਹੁਸ਼ਿਆਰਪੁਰ ਤੋਂ ਲਿਖਿਆ ਜੀ। ਉਹਨਾਂ ਨੇ ਇਹ ਵਿਚਾਰ ਪ੍ਰਗਟਾਏ ਨੇ ਕਿ ਸਾਡੇ ਜਿਹੜੇ ਪ੍ਰਚਾਰਕ ਨੇ, ਪ੍ਰਚਾਰਕ ਦੇ ਵਿੱਚ ਸਾਰੀ ਸ਼੍ਰੇਣੀ ਆ ਜਾਂਦੀ ਹੈ, ਗ੍ਰੰਥੀ ਵੀ, ਰਾਗੀ ਵੀ ਔਰ ਪ੍ਰਚਾਰਕ ਵੀ ਜਿਹੜੇ ਲੈਕਚਰ ਕਰਦੇ ਨੇ। ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਤਾਂ ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ, ਲੇਕਿਨ ਉਹੀ ਜਦੋਂ ਸਮੁੰਦਰੋਂ ਪਾਰ ਜਾਂਦੇ ਨੇ ਤੇ ਉਹਨਾਂ ਦੇ ਵਿਚਾਰ ਬਦਲ ਜਾਂਦੇ ਨੇ ਜੀ। ਤੇ ਫਿਰ ਉਹਨਾਂ ਨੂੰ ਗਿਲਾ ਵੀ ਹੈ ਕਿ ਵੀ ਜਿਹੜੇ ਜੋ ਤੋਂ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ ਜੀ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹਦਾ ਉਪਦੇਸ਼ ਦਿੰਦੇ ਨੇ ਜੀ। ਜੋ ਆਪ ਕਿਉਂ ਡਰਦੇ ਨੇ ਜੀ। ਦੇਖੋ, ਗੱਲ ਇਹ ਹੈ ਵੀ ਅਸੀਂ ਬਹੁਤ ਵਾਰ ਇਹ ਮੰਨ ਲੈਂਦੇ ਹਾਂ ਕਿ ਜਦੋਂ ਅਸੀਂ ਕਦੇ ਲੀਡਰਾਂ ਦੇ ਹਵਾਲੇ ਨਾਲ ਗੱਲ ਕਰੀਏ ਜੀ, ਧਾਰਮਿਕ ਪ੍ਰਚਾਰਕਾਂ ਦੇ ਹਵਾਲੇ ਨਾਲ ਗੱਲ ਕਰੀਏ, ਜਾਂ ਜਿਹੜੇ ਸਿਆਸੀ ਕਾਰਕੁਨ ਨੇ ਸਾਡੀਆਂ ਪੰਥਕ ਧਿਰਾਂ ਦੇ, ਉਹਨਾਂ ਦੇ ਹਵਾਲੇ ਨਾਲ ਗੱਲ ਕਰੀਏ ਜੀ, ਤੇ ਅਸੀਂ ਇੱਕ ਵਿਚਕਾਰ ਕੰਧ ਬਣਾ ਕੇ ਦੇਖਦੇ ਹਾਂ ਕਿ ਜਿਵੇਂ ਉਹ ਸ਼੍ਰੇਣੀ ਕਿਸੇ ਹੋਰ ਪਲੈਨਟ ਤੋਂ ਆਈ ਹੁੰਦੀ ਹੈ ਜੀ, ਤੇ ਅਸੀਂ ਜਿਹੜੇ ਬਾਕੀ ਜਨਤਾ ਹੈ ਉਹ ਕਿਸੇ ਹੋਰ ਪਾਸਿਓਂ ਆਈ ਹੈ ਜੀ। ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਵੀ ਉਸ ਮਾਹੌਲ ਦੇ ਵਿੱਚ ਰਹਿੰਦੇ ਹਾਂ, ਭਾਵੇਂ ਉਂਗਲਾਂ ਤੇ ਗਿਣੇ ਜਾਣ ਵਾਲੇ ਹੀ ਪ੍ਰਚਾਰਕ ਜਾਂ ਕੋਈ ਵੀ ਸ਼੍ਰੇਣੀ, ਧਾਰਮਿਕ ਸਿਆਸੀ ਜਿਹੜੇ ਲੋਕ ਨੇ ਜੀ, ਉਹ ਬਹੁਤ ਬਹਾਦਰ ਨੇ ਜੀ, ਔਰ ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਸੈਲੂਟ ਕਰਦੇ ਹਾਂ ਜੀ, ਕਿ ਉਹ ਉਸ ਮਾਹੌਲ ਦੇ ਵਿੱਚ ਵੀ ਉਹ ਵੀ ਗ੍ਰਸਤੀ ਨੇ, ਉਹਨਾਂ ਦੇ ਵੀ ਪਰਿਵਾਰ ਨੇ। ਔਰ ਇਸ ਸਾਰੇ ਦੌਰ 'ਚ ਅਸੀਂ ਦੇਖਿਆ ਹੈ ਕਿ ਜਦੋਂ ਵੀ ਕੋਈ ਇਸ ਕਿਸਮ ਦਾ ਝੂਠਾ ਕੇਸ ਪਾਇਆ ਜਾਂਦਾ ਹੈ, ਪੁਲਿਸ ਰੇਡ ਹੁੰਦੇ ਨੇ, ਬਾਕੀ ਹਰਾਸਮੈਂਟ ਹੁੰਦੀ ਹੈ ਜੀ, ਤੇ ਕੁੱਲ ਮਿਲਾ ਕੇ ਭਾਵੇਂ ਪਹਿਲੀ ਸਟੇਜ ਤੇ 4 ਪਿੰਡ ਦੀ ਪੰਚਾਇਤ ਵਾਲੇ ਲੋਕ ਚਲੇ ਜਾਣ ਜਾਂ 10 ਬੰਦੇ ਹੋਰ ਆ ਜਾਣ ਨਾਲ ਜੀ, ਪਰ ਲੈ ਦੇ ਕੇ ਅਖੀਰ ਪਰਿਵਾਰਾਂ ਨੂੰ ਹੀ ਉਹ ਹੈਂਡਲ ਕਰਨਾ ਪੈਂਦਾ ਹੈ। ਉਹ ਵਕੀਲਾਂ ਦੀਆਂ ਫੀਸਾਂ ਵੀ ਇਕੱਠੀਆਂ ਕਰਦੇ ਨੇ ਜੀ, ਉਹ ਮੁਲਾਕਾਤ ਲਈ ਵੀ ਜਾਂਦੇ ਨੇ, ਤੇ ਜਿਸ ਨੂੰ ਫੜਿਆ ਗਿਆ ਉਸ ਦੇ ਜਿਹੜੇ ਪਿੱਛੇ ਨੇ ਪਰਿਵਾਰ ਵਾਲੇ, ਉਹਨਾਂ ਦੇ ਵੀ ਦੇਖਭਾਲ ਕਰਦੇ ਨੇ ਜੀ। ਸੋ ਮੈਂ ਸਮਝਦਾ ਵੀ ਅਸੀਂ ਇਵੇਂ ਨਾ ਦੇਖੀਏ ਵੀ ਇਹ ਗੱਲ ਸੱਚ ਦੀ ਕਰਨ ਦਾ ਕੰਮ ਪ੍ਰਚਾਰਕਾਂ ਦਾ ਹੈ ਜਾਂ ਸਿਰਫ ਕੁਝ ਸਿਆਸੀ ਜਮਾਤਾਂ ਦੇ ਕਾਰਕੁਨਾਂ ਦਾ ਹੈ ਜੀ। ਜੇ ਅਸੀਂ ਸਿੱਖ ਹੈ, ਪਹਿਲੀ ਗੱਲ ਤਾਂ ਸਿੱਖਾਂ ਦੇ ਵਿੱਚ ਕੋਈ ਆਰਡੇਨਡ ਪ੍ਰੀਸਟਲੀ ਕਲਾਸ ਨਹੀਂ ਹੈ। ਸਾਡੇ 'ਚ ਈਸਾਈਅਤ ਦੀ ਤਰ੍ਹਾਂ ਜਾਂ ਈਵਨ ਬੁੱਧ ਭਿਕਸ਼ੂਆਂ ਦੀ ਤਰ੍ਹਾਂ ਜਾਂ ਸੰਨਿਆਸੀ ਤੇ ਸਰੇਵੜੇ ਤੇ ਹੋਰ ਜਿਵੇਂ ਹਿੰਦੂ ਮਤ ਦੀ ਪੂਰੀ ਗਿਣਤੀ ਹੈ, ਜਿਵੇਂ ਉਹਨਾਂ ਦਾ ਜਿਹੜਾ ਜੋਗੀਆਂ ਦਾ ਪੰਥ ਹੈ ਉਹਦੇ 12 ਫਿਰਕੇ ਨੇ, ਉਹਨਾਂ ਦੇ ਵਿੱਚ ਇਕਾਈ ਪੰਥ ਜਿਹੜਾ ਉਹ ਸਭ ਤੋਂ ਉੱਚਾ ਫਿਰਕਾ ਹੈ ਜੀ। ਸੋ ਸਾਡੇ 'ਚ ਤਾਂ ਹਰ ਸਿੱਖ ਭਾਈ ਹੈ ਜੀ। ਇਹ ਠੀਕ ਹੈ ਕਿ ਜੇ ਮਸੰਦ ਪਰੰਪਰਾ ਕਾਇਮ ਰਹਿੰਦੀ ਜਿਹੜੀ ਚੌਥੇ ਪਾਤਸ਼ਾਹ ਨੇ ਐਸਟੈਬਲਿਸ਼ ਕੀਤੀ ਸੀ, ਫਿਰ ਅਸੀਂ ਇਹ ਕਹਿੰਦੇ ਕਿ ਜੀ ਇਹ ਇੱਕ ਵੱਖਰੀ ਸੰਸਥਾ ਹੈ ਤੇ ਉਹਨਾਂ ਦਾ ਕੀ ਰੋਲ ਹੈ। ਸੋ 10ਵੇਂ ਪਾਤਸ਼ਾਹ ਨੇ ਉਹਨੂੰ ਖਤਮ ਕਰਕੇ ਜਿਹੜਾ ਹੈ ਉਹ ਪ੍ਰਚਾਰ ਦਾ ਜਿਹੜਾ
ਫਰਜ਼ ਹੈ ਉਹ ਹਰ ਸਿੱਖ ਦਾ ਹੈ, ਔਰ ਸਾਡੇ ਲਈ ਸਭ ਤੋਂ ਉੱਤਮ ਲਕਬ ਭਾਈ ਹੈ, ਭਰਾ ਹੈ। ਜੀ ਜੀ। ਸੋ ਇਹ ਵੱਖਰੀ ਗੱਲ ਹੈ ਕਿ ਸਮਾਂ ਪਾ ਕੇ ਅਸੀਂ ਆਪਣੀ ਸੁਵਿਧਾ ਦੇ ਲਈ, ਕਿਉਂਕਿ ਹੁਣ ਗੁਰੂ ਸਾਹਿਬ ਦੇ ਤਾਂ ਅਸੀਂ ਰਹਿਤਨਾਮਿਆਂ 'ਚ ਫਰਮਾਨ ਪੜ੍ਹਦੇ ਹਾਂ ਕਿ ਵੀ ਲੰਗਰ ਮੇ ਜੋ ਢੋਏ ਜਲ ਦੇਗ ਜੋ ਵਰਤਾਏ ਜਵੀ ਤभी तो वो ਸਿੱਖ ਸਤਿਗੁਰੂ ਕੋ ਪਿਆਰਾ ਹੈ। ਜੀ ਜੀ। ਕਿ ਸਿੱਖ ਲੰਗਰ ਦੇ ਲਈ ਲੱਕੜਾਂ ਵੀ ਲੈ ਕੇ ਆਉਂਦੇ ਸੀ ਜੀ, ਉਹ ਦੇਗ ਵੀ ਵਰਤਾਉਂਦੇ ਸੀ, ਹੁਕਮਨਾਮਾ ਵੀ ਲੈਂਦੇ ਸੀ, ਫਿਰ ਬਾਕੀ ਦਿਨ ਆਪਣੀ ਕਿਰਤ ਕਰਦੇ ਸੀ। ਕਿਰਤ ਚੋਂ ਵੀ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਜਣਾਵੇ, ਉਹਦੇ ਚੋਂ ਵੀ ਫਿਰ ਦਸਵੰਧ ਦਿੰਦੇ ਸੀ। ਜੀ ਜੀ। ਸੋ ਕੋਈ ਪ੍ਰੀਸਟਲੀ ਕਲਾਸ ਜਾਂ ਪ੍ਰਚਾਰਕ ਕਲਾਸ ਜਾਂ ਕੋਈ ਸੰਸਥਾ ਬਣਾਉਣ ਦਾ ਤਾਂ ਕੋਈ ਕਾਨਸੈਪਟ ਹੀ ਨਹੀਂ ਸੀ। ਜੀ। ਪਰ ਦੇਖੋ ਦੇਖੀ, ਕਿਉਂਕਿ ਅਸੀਂ ਨਾ ਆਪ ਬਾਣੀ ਪੜ੍ਹਦੇ ਨਾ ਅਸੀਂ ਜਿਹੜਾ ਉਸ ਪਾਰਟ ਨੂੰ ਧਾਰਮਿਕ ਜਿਹੜੇ ਸਾਡੇ ਸਾਰੇ ਵਰਤਾਰੇ ਨੇ ਉਸ ਦੇ ਤੋਂ ਅਸੀਂ ਆਪ ਵਿੱਥ ਕੀਤੀ। ਜੀ। ਸਮਾਂ ਪਾ ਕੇ ਅਸੀਂ ਭਾਈ ਰੱਖ ਲਏ, ਰਾਗੀ ਆ ਗਏ, ਫਿਰ ਅਸੀਂ ਇੱਕ ਸੰਸਥਾ ਬਣ ਗਈ, ਫਿਰ ਸੰਤ ਬ੍ਰਹਮ ਗਿਆਨੀ ਕਈ ਕੁਛ ਨਿਕਲ ਆਇਆ। ਜੀ ਜੀ। ਹੁਣ ਅਸੀਂ ਵੀ ਜਿਵੇਂ ਹਿੰਦੂਆਂ ਦਾ ਨੁਮਾਇੰਦਾ ਰੱਬ ਨਾਲ ਮਿਲਣ ਦੇ ਲਈ ਪੰਡਤ ਹੁੰਦਾ ਹੈ। ਜੀ। ਹੁਣ ਇਸਲਾਮ ਦੇ ਵਿੱਚ ਕੋਈ ਮੁੱਲਾਂ ਦਾ ਕਾਨਸੈਪਟ ਨਹੀਂ ਹੈ, ਕੋਈ ਮੁੱਲਾਂ ਦੀ ਥਾਂ ਨਹੀਂ ਹੈ, ਸਿੱਧਾ ਰੱਬ ਨਾਲ ਕਨੈਕਸ਼ਨ ਦੀ ਗੱਲ ਹੈ। ਜੀ ਜੀ। ਲੇਕਿਨ ਉਹਨਾਂ 'ਚ ਵੀ ਸਮਾਂ ਪਾ ਕੇ ਮੁੱਲਾਂ ਆ ਗਏ ਔਰ ਇੰਨੇ ਪਾਵਰਫੁਲ ਹੋ ਗਏ ਵੀ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਜੋ ਫਤਵਾ ਦੇ ਦਿੰਦੇ। ਜੀ ਜੀ। ਔਰ ਜਿਹੜੇ ਲੋਕ ਘਰ 'ਚ ਬੈਠ ਕੇ ਮਹਿਸੂਸ ਵੀ ਕਰਦੇ ਨੇ ਵੀ ਸ਼ਾਇਦ ਇਹ ਗੱਲ ਠੀਕ ਨਹੀਂ ਹੈ, ਉਹ ਜ਼ਬਾਨ ਨਹੀਂ ਖੋਲਦੇ। ਜੀ। ਸੋ ਸਾਡੇ 'ਚ ਵੀ ਇਸੇ ਤਰ੍ਹਾਂ ਇਹ ਜਿਹੜਾ ਇਸ ਕਿਸਮ ਦੀ ਇੰਸਟੀਟਿਊਸ਼ਨ ਪ੍ਰੀਸਟਲੀ ਕਲਾਸ ਦੀ ਇੰਸਟੀਟਿਊਸ਼ਨ ਨਹੀਂ ਸੀ। ਜੀ। ਸੇਵਾ ਸੰਭਾਲ ਵਾਲੇ ਦਾ, ਗੁਰਮੁਖ ਦਾ ਸਤਿਕਾਰ ਕਰਨਾ, ਇਹ ਇੱਕ ਪਾਰਟ ਸੀ। ਔਰ ਇਸੇ ਤਰ੍ਹਾਂ ਅੱਜ ਬੇਸ਼ੱਕ ਸਾਡੇ ਜਥੇਦਾਰ ਸਾਹਿਬਾਨ ਜਿਹੜੇ ਤਖਤ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਵੱਲੋਂ 3 ਸ਼੍ਰੋਮਣੀ ਕਮੇਟੀ ਬਣਾਉਂਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਨੇ ਤੇ ਉਹਨਾਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ। ਇੱਕ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਜਿਹੜਾ ਹੈ ਉਹਨਾਂ ਨੂੰ ਨੋਮੀਨੇਟ ਕਰਦੇ ਨੇ ਤੇ ਇੱਕ ਹਜ਼ੂਰ ਸਾਹਿਬ ਦੇ ਨੇ। ਜੀ। ਔਰ ਅਸੀਂ ਦੇਖ ਰਹੇ ਹਾਂ ਵੀ ਸਮਾਂ ਪਾ ਕੇ ਜਿਹੜਾ ਸਾਡਾ ਕਨਸੈਪਟ ਗੁਰੂ ਪੰਥ ਦਾ ਸੀ ਕਿ ਜਿਹੜਾ ਹੁਕਮਨਾਮਾ ਜਾਂ ਜਿਸ ਨੂੰ ਗੁਰਮਤਾ ਕਰਕੇ ਅਸੀਂ ਜਾਣਦੇ ਹਾਂ ਇਤਿਹਾਸ ਦੇ ਵਿੱਚ, ਜੀ, ਇਹ ਪੰਥ ਫੈਸਲਾ ਕਰਦਾ ਸੀ। ਜੀ। ਪੰਥ ਦੀ ਜਿਊਰੀ ਜਿਹੜੀ ਕਿ ਪੰਥ ਉਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੁੜਦੀ ਸੀ ਅਕਾਲ ਤਖਤ ਸਾਹਿਬ ਤੇ, ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਸ ਗੁਰਮਤੇ ਨੂੰ ਜਿਹੜਾ ਉਹ ਜਾਰੀ ਕੀਤਾ ਜਾਂਦਾ ਸੀ। ਇਹ ਕੋਈ ਇਸ ਕਿਸਮ ਦੀ ਸੰਸਥਾ ਨਹੀਂ ਸੀ ਜਾਂ ਇਹ ਨਹੀਂ ਹੈ ਜਿਹੜੀ ਗੁਰੂ ਸਾਹਿਬਾਨ ਦੀ ਇੰਟੈਂਟ ਦੇ ਮੁਤਾਬਕ ਵੀ ਜਿਵੇਂ ਸ਼ੰਕਰਾਚਾਰੀਆ ਨੇ ਜਿਹੜੇ ਕਿ ਬਣ ਗਿਆ ਸ਼ੰਕਰਾ, ਉਹ ਸਾਰੀ ਉਮਰ ਹੈ, ਜਾਂ ਪੋਪ ਹੈ ਜੀ, ਸਾਰੀ ਜ਼ਿੰਦਗੀ ਹੈ ਅੰਟਿਲ ਅਨਲੈਸ ਉਹ ਬਿਮਾਰ ਹੋ ਜਾਏ, ਦਿਮਾਗੀ ਬਿਮਾਰ ਹੋ ਜਾਏ ਜਾਂ ਆਪ ਛੱਡ ਦੇ, ਜਿਵੇਂ ਹੁਣੇ ਪੋਪ ਬੈਨੇਡਿਕਟ ਨੇ ਛੱਡਿਆ। ਸੋ ਉਹਦਾ ਮਤਲਬ ਇਹ ਸੀ ਕਿ ਜਿਹੜੀ ਤਾਕਤ ਹੈ ਉਹ ਗੁਰੂ ਪੰਥ ਦੇ ਕੋਲ ਹੈ। ਔਰ ਮੰਤਵ ਵੀ ਇਹ ਸੀ ਕਿ ਕਿਸੇ ਸੰਸਥਾ ਦੇ ਕੋਲ ਇੰਨੀ ਪਾਵਰ ਨਾ ਆਏ, ਭਾਵੇਂ ਉਹ ਕਿਸੇ ਵੀ ਤਰ੍ਹਾਂ ਹੋਏ, ਪੋਲੀਟੀਕਲੀ ਵੀ। ਜੇ ਪੋਲੀਟੀਕਲੀ ਵੀ ਸੀ ਕੋਈ ਜਿੰਨੇ ਮਰਜ਼ੀ ਪਾਵਰਫੁਲ, ਅਲਟੀਮੇਟਲੀ ਗੁਰੂ ਪੰਥ ਨੂੰ ਜਵਾਬ ਦੇ ਸੀ। ਸੋ ਇੱਕ ਤਾਂ ਅਸੀਂ ਉਸ ਸੰਸਥਾ ਨੂੰ ਤੋੜਿਆ, ਉਹ ਸਾਰੇ ਗੁਰੂ ਪੰਥ ਦੇ ਕਨਸੈਪਟ ਨੂੰ ਪਾਸੇ ਲਿਜਾ ਕੇ ਅਸੀਂ ਫਿਰ ਹੁਣ ਅਸੀਂ ਉਹਨਾਂ ਤੋਂ ਐਕਸਪੈਕਟੇਸ਼ਨਸ ਕਰਦੇ ਹਾਂ ਕਿ ਜਿਹੜੇ ਪ੍ਰਚਾਰਕ ਇਹ ਕਰਨ। ਬਹੁਤਿਆਂ ਨੂੰ ਤਾਂ ਉੱਥੇ ਕੀ ਤੇ ਇੱਥੇ ਕੀ, ਉਹਨਾਂ ਦੀਆਂ ਤਾਂ ਤਨਖਾਹਾਂ ਦੇ ਅਸੀਂ ਰੁਪਈਏ ਗਿਣਦੇ ਰਹਿੰਦੇ, ਔਰ ਫਿਰ ਇਹ ਵੀ ਨਹੀਂ ਹੁੰਦਾ ਕਿ ਉਹ ਬਹੁਤ ਠੀਕ ਹੈ, ਬਹੁਤ ਥੋੜੇ ਨੇ ਜਿਹੜੇ ਕਿ ਬਚਪਨ ਤੋਂ ਧਾਰਮਿਕ ਬਿਰਤੀ ਹੋਣ ਕਰਕੇ ਉਹ ਇਸ ਪ੍ਰਚਾਰ ਦੇ ਖੇਤਰ ਨੂੰ ਚੁਣਦੇ ਨੇ। ਬਹੁਤ ਵਾਰ ਤਾਂ ਇਹ ਹੁੰਦਾ ਵੀ ਚਾਹੁੰਦੇ ਸਾਰੇ ਹੁੰਦੇ ਨੇ ਵੀ ਮੁੰਡਾ ਜਾਂ ਕੁੜੀ ਸਾਡੀ ਡਾਕਟਰ ਬਣ ਜਾਏ, ਇੰਜੀਨੀਅਰ ਬਣ ਜਾਏ, ਪ੍ਰੋਫੈਸਰ ਬਣ ਜਾਏ, ਕੋਈ ਹੋਰ ਹੋ ਜਾਏ। ਕਿੰਨੇ ਕੁ ਪੇਰੈਂਟਸ ਨੇ ਚਾਹਿਆ ਕਿ ਉਹਨਾਂ ਦਾ ਮੁੰਡਾ ਜਾਂ ਕੁੜੀ ਭਾਈ ਲੱਗੇ ਜਾਂ ਭਾਈ ਬਣੇ ਜਾਂ ਕੀਰਤਨੀ ਬਣੇ। ਉਹ ਤਾਂ ਮਜਬੂਰੀ ਵਸ ਬਹੁਤੇ ਬਣ ਜਾਂਦੇ ਨੇ, ਹੋਰ ਕਿਸੇ ਪਾਸੇ ਨਹੀਂ ਹੁੰਦਾ। ਕਹਿੰਦੇ ਚਲੋ ਇੱਧਰ ਦਾਖਲ ਕਰਾ ਦਿਓ, ਸ਼੍ਰੋਮਣੀ ਕਮੇਟੀ ਨਾਲੇ ਸਕਾਲਰਸ਼ਿਪ ਦਿੰਦੀ ਹੈ, ਨਾਲੇ ਮੁੰਡਾ ਮਿਸ਼ਨਰੀ ਬਣ ਜਾਏਗਾ, ਜਾਂ ਇੱਧਰ ਕੀਰਤਨ ਤੇ ਲਾ ਦਿਓ, ਬਾਜਾ ਵਜਾਉਣਾ ਆ ਗਿਆ, ਪੜ੍ਹ ਲਏਗਾ, 4 ਸ਼ਬਦ ਰੋਟੀ ਤਾਂ ਖਾਏਗਾ। ਸੋ ਹੁਣ ਉਹ ਵੀ ਉਸ ਸਮਾਜ 'ਚ ਰਹਿੰਦੇ ਨੇ ਜਿਸ 'ਚ ਦੂਸਰੇ ਰਹਿੰਦੇ ਨੇ। ਤੇ ਜੇ ਇੱਕ ਵੱਡਾ ਹਿੱਸਾ ਕਮਿਊਨਿਟੀ ਦਾ ਉਸਨੇ ਗੁਲਾਮੀ ਕਬੂਲੀ ਹੋਈ ਹੈ, ਉਹ ਜੋ ਜ਼ਿਆਦਤੀਆਂ ਹੁੰਦੀਆਂ ਨੇ ਉਹਨਾਂ ਦੇ ਸਾਹਮਣੇ ਨਹੀਂ ਬੋਲਦੇ। ਸੋ ਸਾਡੀ ਇਹਨਾਂ ਤੋਂ ਕੋਈ ਬਹੁਤੀ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ। ਰਾਦਰ ਇੱਕ ਗੱਲ ਮੈਂ ਐਡਮਾਇਰ ਕਰਨਾ ਚਾਹੁੰਦਾ ਹੈ ਕਿ ਵੀ ਇਸ ਸਭ ਦੇ ਬਾਵਜੂਦ, ਪਹਿਲਾਂ ਮੈਂ ਗੱਲਾਂ ਸਿਧਾਂਤਕ ਕੀਤੀਆਂ ਨੇ, ਜੂਨ 84 ਦੇ ਮੌਕੇ ਜਦੋਂ ਅਟੈਕ ਹੋਇਆ ਫੁੱਲ ਸਕੇਲ ਆਰਮੀ ਦਾ, ਜੇ ਸਿੱਖ ਸਿੰਘ ਲੜੇ ਨੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਤੇ ਇਹ ਕ੍ਰੈਡਿਟ ਸਾਡੀ ਇਸ ਕਲਾਸ ਨੂੰ ਵੀ ਜਾਂਦਾ ਹੈ ਜਿਹੜੀ ਧਾਰਮਿਕ ਸ਼੍ਰੇਣੀ ਦੇ, ਭਾਵੇਂ ਕੋਈ ਹਰਮੰਦਰ ਸਾਹਿਬ ਦੇ ਅੰਦਰ ਸੇਵਾਦਾਰ ਸੀ, ਕੋਈ ਕੀਰਤਨੀਆ ਸੀ, ਕੋਈ ਗ੍ਰੰਥੀ ਸੀ, ਕੋਈ ਅਰਦਾਸੀਆ ਸੀ, ਕਿ ਉਹ ਕੋਈ ਦੌੜੇ ਨਹੀਂ ਨੇ।
ਅਖੀਰਲੇ ਦਿਨ ਤੱਕ ਵੀ ਉਹਨਾਂ ਦਾ ਰਿਹਾ ਕਿ ਪ੍ਰਕਾਸ਼ ਕਰਨਾ ਹੈ ਮਹਾਰਾਜ ਦਾ, ਸਖਾਸਨ ਕਰਨਾ ਹੈ। ਉਹ ਜਿਵੇਂ ਕਹਿੰਦੇ ਨੇ ਕਿ ਹਾਜ਼ਰ ਸੇਵਕ ਦੇ ਤੌਰ ਤੇ ਉਹਨਾਂ 'ਚ ਸ਼ਹੀਦੀਆਂ ਵੀ ਹੋਈਆਂ ਜੀ। ਭਾਈ ਅਮਰੀਕ ਸਿੰਘ ਕੀਰਤਨੀਏ ਸੂਰਮੇ ਸਿੰਘ ਸਨ, ਉਹਨਾਂ ਦੀ ਸ਼ਹਾਦਤ ਹੋਈ। ਤਾਬਿਆ ਬੈਠਿਆ ਸਿੰਘ ਦੀ ਸ਼ਹਾਦਤ ਹੋਈ। ਫਿਰ ਵੀ ਅੰਦਰ ਕੋਸ਼ਿਸ਼ ਕੀਤੀ ਗਈ, ਭਾਈ ਪਾਰੋਵਾਲ ਜਿਹੜੇ ਅੰਦਰ ਕੀਰਤਨ ਕਰਦੇ ਸਨ ਕਿ ਅਖੀਰ ਤੱਕ ਕੀਰਤਨ ਕਰਨਾ ਜੀ। ਸੋ ਇਹ ਇੱਕ ਬੜੀ ਰਿਮਾਰਕੇਬਲ ਗੱਲ ਹੈ ਕਿ ਵੀ ਜੇ ਯੋਧਾ ਜਿਹੜਾ ਹੈ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇ ਸਟਕ ਟੂ देयर ਗਨਸ ਟੂ ਦਾ ਲਾਸਟ ਮਿਨਟ, ਤੇ ਜਿਹੜੀ ਧਾਰਮਿਕ ਪੁਸਤਕ ਹੁੰਦੀ ਉਹਨੂੰ ਕੈਨਨ ਕਹਿੰਦੇ ਨੇ, ਜਾਂ ਜਿਹੜੀ ਸਕ੍ਰਿਪਚਰ ਹੈ। ਸੋ ਜਿਹੜੀ ਧਾਰਮਿਕ ਸ਼੍ਰੇਣੀ ਹੈ ਉਹ ਵੀ ਦੇ ਸਟਕ ਟੂ ਦਾ ਕੈਨਨ ਟੂ ਦਾ ਲਾਸਟ ਮਿਨਟ, ਗੁਰੂ ਗ੍ਰੰਥ ਸਾਹਿਬ ਨੂੰ। ਅਦਰਵਾਈਜ਼ ਜਿਵੇਂ ਫੌਜ CRPF ਨੇ ਪਹਿਲੀ ਤਰੀਕ ਨੂੰ ਫਾਇਰਿੰਗ ਕੀਤੀ, ਛੱਡ ਕੇ ਦੌੜ ਜਾਂਦੇ ਜੀ। ਲੇਕਿਨ ਮੈਂ ਇਹ ਸਮਝਦਾ ਵੀ ਇਹ ਕ੍ਰੈਡਿਟ ਮੈਂ ਜ਼ਰੂਰ ਦੇਣਾ ਚਾਹਾਂਗਾ ਧਾਰਮਿਕ ਸ਼੍ਰੇਣੀ ਨੂੰ, ਜਿਨ੍ਹਾਂ ਚੋਂ ਬਹੁਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ ਜੀ। ਉਹਨਾਂ ਚੋਂ ਕੁਝ ਗ੍ਰਿਫਤਾਰ ਵੀ ਹੋਏ, ਟਾਰਚਰ ਵੀ ਹੋਏ, ਜੋਧਪੁਰ ਵੀ ਗਏ। ਜੀ। ਸੋ ਇਹ ਰਿਮਾਰਕੇਬਲ ਹੈ। ਸੋ ਬਾਕੀ ਜਿਹੜੀ ਗੱਲ ਉਹਨਾਂ ਦਾ ਇਹ ਕਹਿਣਾ ਹੈ, ਇਹ ਜ਼ਾਹਰ ਹੈ ਕਿ ਜੇ ਹੁਣ ਸਮੁੰਦਰ ਟੱਪਦਿਆਂ ਉਹਨਾਂ ਦੇ ਵਿਚਾਰ ਬਦਲਦੇ ਨੇ, ਇਹਦਾ ਮਤਲਬ ਹੈ ਵੀ ਉੱਥੇ ਵੀ ਉਹਨਾਂ ਦੇ ਵਿਚਾਰ ਨੇ ਜੀ, ਪਰ ਇੱਕ ਫੀਅਰ ਫੈਕਟਰ ਹੈ, ਇੱਕ ਡਰ ਦਾ ਫੈਕਟਰ ਹੈ। ਇੱਥੇ ਉਹ ਗੱਲ ਖੁੱਲ ਕੇ ਕਰ ਸਕਦੇ ਨੇ, ਇੱਥੇ ਅਸੀਂ ਵੀ ਖੁੱਲ ਕੇ ਗੱਲ ਕਰ ਸਕਦੇ ਹਾਂ ਜੀ। ਜੇ ਕੱਲ ਨੂੰ ਇਹਨਾਂ ਮੁਲਕਾਂ ਦੇ ਵਿੱਚ ਇਸ ਕਿਸਮ ਦੀਆਂ ਕੋਈ ਪਾਬੰਦੀਆਂ ਲੱਗ ਜਾਣ ਤੇ ਫਿਰ ਪਤਾ ਨਹੀਂ ਸਾਡੇ ਚੋਂ ਕਿੰਨੇ ਕੁ ਖਲੋਣਗੇ ਹਿੰਮਤ ਦੇ ਨਾਲ ਕਿ ਜੀ ਠੀਕ ਹੈ ਅਸੀਂ ਜੇਲ੍ਹ ਜਾਣ ਨੂੰ ਤਿਆਰ ਹਾਂ, ਅਸੀਂ ਆਪਣੀ ਗੱਲ ਕਹਿਣੀ ਹੈ। ਸੋ ਵੀਰ ਅਮਰਜੀਤ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਲਿਖਿਆ। ਪਰ ਮੈਂ ਸਮਝਦਾ ਹਾਂ ਵੀ ਅਸੀਂ ਆਪ ਯਤਨ ਕਰੀਏ, ਜਿਹੜੀ ਕੌਮ ਦਾ ਇੱਕ ਵੱਡਾ ਹਿੱਸਾ ਹੈ, ਕਿ ਜਦੋਂ ਇੱਕ ਮਾਹੌਲ ਬਣੇਗਾ ਫਿਰ ਉਹੀ ਪੰਜਾਬ ਹੈ ਜਿੱਥੇ ਢਾਡੀ, ਕਵੀਸ਼ਰ, ਪ੍ਰਚਾਰਕ ਸੰਤ ਭਿੰਡਰਾਂ ਵਾਲਿਆਂ ਦਾ ਸਮਾਂ ਹੋਏ, ਉਸ ਤੋਂ ਬਾਅਦ ਹੋਏ ਕਿੰਨੇ ਜਥੇ ਬੀਬੀਆਂ ਦੇ ਨੇ ਜੀ, ਜਿਨ੍ਹਾਂ ਨੇ ਢਾਡੀ ਵਾਰਾਂ ਦੇ ਨਾਲ ਮੂਵਮੈਂਟ ਨੂੰ, ਜਿਹੜਾ ਯੋਧਿਆਂ ਦੀਆਂ ਵਾਰਾਂ ਗਾਈਆਂ ਨੇ ਅੱਜ ਵੀ। ਔਰ ਢਾਡੀ ਪਰੰਪਰਾ ਨੂੰ ਮੈਂ ਵਿੱਚ ਜਿਹੜਾ ਮੈਂਸ਼ਨ ਕਰਨਾ ਚਾਹਾਂਗਾ ਜੀ ਕਿ ਇਹ ਰਿਮਾਰਕੇਬਲ ਹੈ। ਜਿੰਨਾ ਕਿ ਇਤਿਹਾਸ ਸਾਨੂੰ ਬਹੁਤਿਆਂ ਨੂੰ ਯਾਦ ਹੈ, ਸਾਡੀ ਜਨਰੇਸ਼ਨ ਵਾਲਿਆਂ ਨੂੰ, ਹੁਣ ਵਾਲਿਆਂ ਦਾ ਤਾਂ ਖੈਰ ਹਾਲਾਤ ਹੀ ਡਿਫਰੈਂਟ ਹੋ ਗਏ ਜੀ, ਉਹ ਉਹੀ ਨੇ ਜਿਹੜਾ ਢਾਡੀਆਂ ਤੋਂ ਸੁਣਿਆ ਹੋਇਆ। ਉਹ ਮੱਸਿਆ ਸੁਣਿਆ ਸੀ, ਉਹ ਪੁੰਨਿਆ ਸੁਣਿਆ ਸੀ, ਜਾਂ ਸੰਗਰਾਂਦਾਂ ਦੇ ਮੌਕੇ, ਭਾਵੇਂ ਅੱਜ ਅਸੀਂ ਕਹੀਏ ਕਿ ਵੀ ਇਹ ਦਿਨ ਨਹੀਂ ਨੇ, ਪਰ ਇਹ ਇਕੱਠ ਦੇ ਦਿਨ ਸਨ ਜੀ। ਔਰ ਢਾਡੀਆਂ ਨੇ ਜਿਹੜਾ ਉਸ ਇਤਿਹਾਸ ਨੂੰ, ਜਿਹੜੀ ਪਰੰਪਰਾ ਹੈ ਸਾਡੀ ਇਤਿਹਾਸਕ, ਉਹਨੂੰ ਤਾਜ਼ਾ ਰੱਖਿਆ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਲੀਡਰ ਹੋਣ, ਪ੍ਰਚਾਰਕ ਹੋਣ, ਜਾਂ ਜਿਹੜੀ ਇੱਕ ਯੰਗਰ ਜਨਰੇਸ਼ਨ ਹੁੰਦੀ ਆ, ਉਸ ਸਮਾਜ ਦਾ ਜਿਹੜਾ ਉਸ ਵੇਲੇ ਦੇ ਲੋਕ ਹੁੰਦੇ ਨੇ, ਉਹਨਾਂ ਦਾ ਹੀ ਉਹ ਪ੍ਰਗਟਾ ਹੁੰਦਾ ਹੈ। ਸੋ ਇਹਨਾਂ ਤੋਂ ਬਹੁਤਾ ਸ਼ਿਕਵਾ ਵੀ ਨਾ ਕਰੀਏ ਜੀ। ਤੇ ਮੈਂ ਸਮਝਦਾ ਵੀ ਜਿਹੜੇ ਇਸ ਪਾਸੇ ਆਵਾਜ਼ ਚੁੱਕਣ ਵਾਲੇ ਨੇ, ਉਹਨਾਂ ਦੀ ਸੇਵਾ ਸੰਭਾਲ ਵੀ ਕਰੀਏ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਵੀ ਕਰੀਏ, ਤਾਂ ਕਿ ਵੱਧ ਤੋਂ ਵੱਧ ਸਿੰਘ ਸਿੰਘਣੀਆਂ ਜਿਹੜੇ ਨੇ ਉਹ ਪ੍ਰਚਾਰ ਦੇ ਫੀਲਡ 'ਚ ਆਉਣ ਔਰ ਜਿਹੜੀ ਹੈ ਹਿੰਮਤ ਦੇ ਨਾਲ ਆਪਣੀ ਗੱਲ ਕਰਨ ਜੀ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।